ਸਾਡੀ ਲੜਾਈ ਸਟੇਟ ਇੰਡੀਅਨ ਸਟੇਟ ਦੇ ਨਾਲ ਆ, ਸਾਡੀ ਲੜਾਈ ਪੇਪਰ ਦੇ ਨਾਲ ਆ, ਸਾਡੀ ਲੜਾਈ ਇੱਕ ਪਿਆਰ ਦੀ ਵੀ ਲੜਾਈ ਆ ਜੋ ਸਰਬੱਤ ਦੇ ਭਲੇ ਦੀ ਲੜਾਈ ਆ। ਅਸੀਂ ਕੋਈ ਨਫ਼ਰਤ ਜਾਂ ਬਦਲੇ ਦੀ ਭਾਵਨਾ ਨਾਲ ਨਹੀਂ ਇਹ ਲੜਾਈ ਲੜ ਰਹੇ। ਅਸੀਂ ਉਹਨਾਂ ਨੂੰ ਇਹ ਯਾਦ ਦਿਵਾਉਂਦੇ ਆ ਕਿ ਅਸੀਂ ਭੁੱਲੇ ਨਹੀਂ, ਅਸੀਂ ਭੁੱਲ ਨਹੀਂ ਸਕਦੇ। ਤੇ ਜੇ ਮੋਦੀ ਇੱਥੇ ਆਂਦਾ ਆ ਤਾਂ ਆਪਾਂ ਹਰੇਕ ਹੀਲਾ ਵਸੀਲਾ ਕਰਾਂਗੇ ਇੱਥੇ ਆਪੋਜੀਸ਼ਨ ਦਿਖਾਉਣ ਦਾ। ਇੱਥੇ ਦਾ ਸਿਸਟਮ ਸਾਨੂੰ ਇਹ ਇਜਾਜ਼ਤ ਦਿੰਦਾ ਕਿ ਜੇ ਕੋਈ ਸਰਕਾਰ ਗਲਤ ਫੈਸਲਾ ਲੈਂਦੀ ਹੈ ਤਾਂ ਅਸੀਂ ਉਹਦੇ ਖਿਲਾਫ ਖੜੇ ਹੋ ਸਕੀਏ, ਆਪਣਾ ਪ੍ਰੋਟੈਸਟ ਜ਼ਾਹਿਰ ਕਰ ਸਕੀਏ। ਉਹੀ ਅੱਜ ਅਸੀਂ ਇੱਥੇ ਕਰਨ ਆਏ ਹਾਂ। ਕੈਨੇਡਾ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਕੈਨੇਡਾ ਵਿਖੇ ਹੋ ਰਹੇ G7 ਸੰਮੇਲਨ ਵਿੱਚ ਮੋਦੀ ਦਾ ਵਿਰੋਧ ਕਰਦਿਆਂ ਕੈਨੇਡਾ ਦੇ ਸਿੱਖਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੇ ਹਨ। ਭਾਰਤ ਦੀ ਹਿੰਦੂ ਹਕੂਮਤ ਦਾ ਜ਼ੁਲਮ ਕੇਵਲ ਪੰਜਾਬ ਦੇ ਸਿੱਖਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦੇਸ਼ਾਂ ਦੀ ਧਰਤੀ ਤੱਕ ਪਹੁੰਚ ਗਿਆ ਹੈ। ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਵਾਇਆ ਜਾ ਰਿਹਾ ਹੈ। ਉਹਨਾਂ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਸਿੱਖ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਾਰਵਾਈਆਂ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦਾ ਕੈਨੇਡਾ ਦੀ ਧਰਤੀ ਤੇ ਸਵਾਗਤ ਕਦੇ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਉਹਨਾਂ ਨੂੰ ਇਹ ਯਾਦ ਦਿਵਾਉਂਦੇ ਆ ਕਿ ਅਸੀਂ ਭੁੱਲੇ ਨਹੀਂ, ਅਸੀਂ ਭੁੱਲ ਨਹੀਂ ਸਕਦੇ। ਤੇ ਜੇ ਮੋਦੀ ਇੱਥੇ ਆਂਦਾ ਆ ਤਾਂ ਆਪਾਂ ਹਰੇਕ ਹੀਲਾ ਵਸੀਲਾ ਕਰਾਂਗੇ ਇੱਥੇ ਆਪੋਜੀਸ਼ਨ ਦਿਖਾਉਣ ਦਾ। ਸਾਡੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ ਅੰਟਾਰੀਓ ਗੁਰਦੁਆਰਾ ਕਮੇਟੀ, BC ਗੁਰਦੁਆਰਾ ਕਾਉਂਸਲ, ਵਰਲਡ ਸਿੱਖ ਆਰਗੇਨਾਈਜੇਸ਼ਨ, ਸਿੱਖ ਫੈਡਰੇਸ਼ਨ ਤੇ ਕੁਬੈਕ ਸਿੱਖ ਕਾਉਂਸਲ ਵੱਲੋਂ 3 ਮਤੇ ਰੱਖੇ ਗਏ ਸੀ। 3 ਇੱਥੇ ਗੱਲਾਂ ਰੱਖੀਆਂ ਸੀ ਕਿ ਸਭ ਤੋਂ ਪਹਿਲਾਂ ਇੱਥੇ ਮੋਦੀ ਆਣਾ ਨਹੀਂ ਚਾਹੀਦਾ। ਜਿੰਨਾ ਚਿਰ ਤੱਕ ਇੰਡੀਅਨ ਸਰਕਾਰ ਆਪਣੀਆਂ ਇੱਥੇ ਕ੍ਰਾਈਮਸ ਨੂੰ ਮੰਨਦੀ ਨਹੀਂ ਹੈਗੀ ਤੇ ਲਾਅ ਐਨਫੋਰਸਮੈਂਟ ਦੇ ਨਾਲ ਕੋਆਪਰੇਸ਼ਨ ਨਹੀਂ ਕਰਦੀ, ਕਿਉਂਕਿ ਜਿਹੜੇ ਇੱਥੋਂ 6 ਡਿਪਲੋਮੈਟ ਭੇਜੇ ਗਏ ਨੇ ਵਾਪਸ ਇੰਡੀਆ, ਉਹਨਾਂ ਦਾ ਵੀ ਵਿੱਚ ਇਹਨਾਂ ਕਤਲਾਂ ਦੇ ਹੱਥ ਸੀ। ਦੂਸਰੀ ਗੱਲ ਕਿ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਜੋ ਇੱਥੇ 40 ਸਾਲਾਂ ਤੋਂ ਇੱਥੇ ਹਿੰਦ ਸਰਕਾਰ ਸਰਵੇਲੈਂਸ ਕਰ ਰਹੀ ਹੈ, ਇੰਟਰਫੀਅਰੈਂਸ ਕਰ ਰਹੀ ਹੈ ਤੇ ਖਾਸ ਕਰਕੇ ਹੁਣ ਜੋ ਕਤਲ ਹੋਏ ਨੇ ਉਹਦੀ ਇਨਕੁਆਇਰੀ ਬਿਠਾਣੀ ਅਤ ਜ਼ਰੂਰੀ ਹੈ। ਤੇ ਤੀਸਰਾ, ਇੰਟੈਲੀਜੈਂਸ ਸ਼ੇਅਰਿੰਗ ਜਿਹੜਾ ਇੰਡੀਆ ਤੇ ਕੈਨੇਡਾ ਦਾ ਚੱਲ ਰਿਹਾ ਆ ਉਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਇੱਕ ਮੰਗ ਹੈਗੀ ਆ। ਸੋ ਅਸੀਂ ਇੱਥੇ ਇਹ ਆਵਾਜ਼ ਉਠਾਉਣ ਵਾਸਤੇ ਇਕੱਠੇ ਹੋਏ ਆ, ਪਰ ਸਾਨੂੰ ਇੱਕ ਅੰਦਰ ਵੀ ਸੋਚਣਾ ਚਾਹੀਦਾ ਆ ਕਿ ਕਿਉਂ ਸਾਡੇ ਨਾਲ ਹੋ ਰਿਹਾ ਆ। ਕੋਈ ਹੋਰ ਲੀਡਰ ਹੁੰਦਾ ਨਾ, ਕੋਈ ਯਹੂਦੀ ਲੀਡਰ ਹੁੰਦਾ ਤੇ ਉਹਨੂੰ ਈਰਾਨ ਆ ਕੇ ਇੱਥੇ ਗੋਲੀ ਮਾਰਦਾ, ਤੁਹਾਨੂੰ ਲੱਗਦਾ ਕਿ ਈਰਾਨ ਦਾ ਲੀਡਰ ਇੱਥੇ ਆ ਸਕਦਾ ਸੀ? ਨਹੀਂ ਸੀ ਆ ਸਕਦਾ। ਫਿਰ ਸਿੱਖਾਂ ਨਾਲ ਇਹ ਦੋਹਰੇ ਮਾਪਦੰਡ ਕਿਉਂ? ਸੈਕੰਡ ਕਲਾਸ ਸਿਟੀਜ਼ਨਸ਼ਿਪ ਕਿਉਂ? ਇਹਦਾ ਜਵਾਬ ਸਪਸ਼ਟ ਇਹੀ ਆ, ਕਿਉਂਕਿ ਅਸੀਂ ਗੁਲਾਮ ਲੋਕ ਹਾਂ। ਸਾਡਾ ਕੋਈ ਦੇਸ਼ ਨਹੀਂ ਹੈਗਾ। ਬਾਕੀ ਲੋਕਾਂ ਦੇ ਪਿੱਠ ਦੇ ਉੱਤੇ ਉਹਨਾਂ ਦੇ ਦੇਸ਼ ਖੜੇ ਹੁੰਦੇ ਨੇ। ਯਹੂਦੀ ਲੋਕਾਂ ਵਾਸਤੇ ਇਜ਼ਰਾਈਲ ਪਿੱਛੇ ਖੜਾ ਹੁੰਦਾ ਆ, ਸਾਡੇ ਪਿੱਛੇ ਕੋਈ ਨਹੀਂ ਹੈਗਾ, ਸਿਰਫ ਗੁਰੂ ਆ। ਸਾਡਾ ਕੋਈ ਦੇਸ਼ ਨਹੀਂ। ਤੇ ਇੱਥੇ 10 ਮਿੰਟ ਦੂਰ ਚਲੇ ਜਾਓ, ਕੁਬੈਕ ਚਲੇ ਜਾਓ, ਤੇ ਉੱਥੇ ਸਾਡੀ ਦਸਤਾਰ ਦੇ ਉੱਤੇ ਪਾਬੰਦੀ ਲੱਗੀ ਹੋਈ ਆ। ਇਹ ਕੋਰਟ, ਸੁਪਰੀਮ ਕੋਰਟ ਦੇ ਵਿੱਚ ਕੇਸ ਸੁਣਿਆ ਜਾਣਾ ਆ। ਸਾਡੀ ਜਥੇਬੰਦੀ ਉਹਦੇ ਵਿੱਚ ਵੀ ਇੱਕ ਪਾਰਟੀ ਹੈਗੀ ਆ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਬਿੱਲ 21 ਜੋ ਉੱਥੇ ਕੁਬੈਕ ਦੇ ਵਿੱਚ ਲਾਗੂ, ਸਿਰਫ 10 ਮਿੰਟ ਇੱਥੋਂ ਕਿ ਨਾ ਕੋਈ ਸਿੱਖ ਦਸਤਾਰ ਸਜਾ ਕੇ ਟੀਚਰ ਬਣ ਸਕਦਾ, ਨਾ ਪੁਲਿਸ ਅਫਸਰ, ਨਾ ਜੱਜ। ਤੇ ਇਹ ਜਿਹੜੇ ਕਈ ਪ੍ਰੋਵਿੰਸ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਨੂੰ ਹੱਕ ਹੋਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਹੋਇਆ, ਆਪਾਂ ਕਿਹੜੇ ਦੇਸ਼ ਨੂੰ ਆਪਣਾ ਘਰ ਕਹਾਂਗੇ? ਕਿਉਂਕਿ ਸਾਡਾ ਕੋਈ ਘਰ ਨਹੀਂ ਹੈਗਾ। ਕਿ ਉਹ ਜਿਹੜੀ ਜੂਨ 84 ਦੇ ਸ਼ਹੀਦਾਂ ਦੀ ਇੱਕ ਬੂੰਦ ਜਿਹੜੀ ਧਰਤੀ ਤੇ ਡਿੱਗੀ ਆ, 1984 ਤੋਂ ਲੈ ਕੇ ਤੇ ਅੱਜ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਖੂਨ ਦੀ ਬੂੰਦ ਤੱਕ ਉਹਨੇ ਹਜ਼ਾਰਾਂ ਯੋਧੇ ਪੈਦਾ ਕੀਤੇ ਆ ਤੇ ਅੱਗੇ ਤੋਂ ਵੀ ਕਰਦੀ ਰਹੇਗੀ। ਸਾਡਾ ਰੋਸ ਕੀ ਆ? ਕੋਈ ਇਹ ਨਾ ਕਵੇ ਕਿ ਅੱਜ ਅਸੀਂ ਕੈਨੇਡਾ ਦੀ ਗਵਰਨਮੈਂਟ ਦੇ ਖਿਲਾਫ ਖੜੇ ਹੋਏ ਆ। ਨਹੀਂ, ਇੱਥੇ ਦਾ ਸਿਸਟਮ ਸਾਨੂੰ ਇਹ ਇਜਾਜ਼ਤ ਦਿੰਦਾ ਕਿ ਜੇ ਕੋਈ ਸਰਕਾਰ ਗਲਤ ਫੈਸਲਾ ਲੈਂਦੀ ਆ ਤਾਂ ਅਸੀਂ ਉਹਦੇ ਖਿਲਾਫ ਖੜੇ ਹੋ ਸਕੀਏ, ਆਪਣਾ ਪ੍ਰੋਟੈਸਟ ਜ਼ਾਹਿਰ ਕਰ ਸਕੀਏ। ਉਹੀ ਅੱਜ ਅਸੀਂ ਇੱਥੇ ਕਰਨ ਆਏ ਆ। ਸਾਡਾ ਪ੍ਰੋਟੈਸਟ ਕੀ ਆ ਕਿ ਕੈਨੇਡਾ ਦੀ ਮੌਜੂਦਾ ਸਰਕਾਰ ਨੇ ਹਿਊਮਨ ਰਾਈਟਸ ਦੇ ਬਦਲੇ ਵਪਾਰ ਨੂੰ ਚੁਣਿਆ। ਉਹ
ਜਿਹੜੇ ਸਿੱਖ ਇਸ ਧਰਤੀ ਦੇ ਉੱਤੇ ਉਸ ਵਿਦੇਸ਼ੀ ਹਕੂਮਤ ਭਾਰਤ ਸਰਕਾਰ ਵੱਲੋਂ ਕਤਲ ਕੀਤੇ ਗਏ ਆ, ਸ਼ਹੀਦ ਕੀਤੇ ਗਏ ਆ, ਉਹ ਇਕੱਲੇ ਸਿੱਖ ਨਹੀਂ, ਉਹ ਕੈਨੇਡੀਅਨ ਸਿਟੀਜ਼ਨਸ ਵੀ ਹੈ। ਤੇ ਜਿਨ੍ਹਾਂ ਮੁਲਕਾਂ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਹੱਕ ਸੱਚ ਦੀ ਜਿਹੜੀ ਸਾਡੀ ਆਵਾਜ਼ ਆ ਉਹ 'ਚ ਸਾਡਾ ਸਾਥ ਦੇਣਗੇ। ਜੇ ਉਹ ਅੱਜ ਸਾਡੇ ਕਾਤਲਾਂ ਨੂੰ ਰੈੱਡ ਕਾਰਪੇਟ ਦੇਣ ਲੱਗ ਪਏ ਤੇ ਸਿੱਖਾਂ ਨੇ ਉਸ ਵੰਗਾਰ ਨੂੰ ਵੀ ਕਬੂਲ ਕੀਤਾ ਤੇ ਸਾਡੀਆਂ ਸੰਸਥਾਵਾਂ ਇਹ ਸਾਰੇ ਬੁਲਾਰੇ ਪਿੱਛੇ ਖੜੇ ਆ, ਸਾਰੇ ਜਿਹੜੇ ਆਪਣੀ ਆਪਣੀ ਗੱਲ ਦੱਸਣਗੇ ਕਿ ਕੀ ਉਦਮ ਜਿਹੜੇ ਕੌਮ ਨੇ ਕੀਤੇ ਆ। ਪਰ ਅਸੀਂ ਉਸ ਕਾਤਲ ਮੋਦੀ ਨੂੰ, ਜਿਹਨੇ ਇਹਨਾਂ ਮੁਲਕਾਂ ਨੂੰ, ਜਿਸ ਬੰਦੇ ਨੂੰ ਇਹਨਾਂ ਮੁਲਕਾਂ ਨੇ 11 ਸਾਲ ਅੱਤਵਾਦੀ ਕਹਿ ਕੇ ਆਪਣੀਆਂ ਬਲੈਕ ਲਿਸਟਾਂ ਦੇ ਵਿੱਚ ਉਹਨੂੰ ਵੀਜ਼ਾ ਨਹੀਂ ਸੀ ਦਿੱਤਾ, ਅੱਜ ਫੇਰ ਉਹ ਉੱਥੇ ਦੀਆਂ ਵਹਿਸ਼ੀ ਭੀੜਾਂ ਦੀਆਂ ਵੋਟਾਂ ਲੈ ਕੇ ਉਸ ਮੁਲਕ ਦਾ ਪ੍ਰਧਾਨ ਮੰਤਰੀ ਬਣ ਕੇ ਇਮਿਊਨਿਟੀ ਪ੍ਰਾਪਤ ਕਰ ਚੁੱਕਾ। ਪਰ ਸਾਡਾ ਸਵਾਲ ਇਹ ਆ ਤੇ ਹਮੇਸ਼ਾ ਰਹੇਗਾ ਕਿ ਜੇ ਕਾਤਲਾਂ ਨੂੰ ਤੁਸੀਂ ਰੈੱਡ ਕਾਰਪੇਟ ਦੇਣੇ ਆ ਤੇ ਫਿਰ ਹਿਊਮਨ ਰਾਈਟ ਦਾ ਚੈਂਪੀਅਨ ਹੋਣ ਦਾ ਕੈਨੇਡਾ ਦਾ ਜਿਹੜਾ ਦਾਵਾ, ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਪਰ ਜਦ ਤੱਕ ਸਿੱਖ ਕੌਮ ਇਸ ਕੰਟਰੀ ਦੇ ਵਿੱਚ ਜਿਉਂਦੀ ਆ, ਅਸੀਂ ਇਹ ਸਵਾਲੀਆ ਚਿੰਨ੍ਹ ਆ ਜਿਹੜਾ ਉਹ ਲਾਉਂਦੇ ਰਹਾਂਗੇ ਤੇ ਸਰਕਾਰਾਂ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਇਹਨਾਂ ਦੇ ਇਹੋ ਜਿਹੇ ਫੈਸਲੇ ਆ ਜਿਹੜੇ ਕੈਨੇਡਾ ਦੇ ਬੇਸਿਕ ਹਿਊਮਨ ਰਾਈਟਸ ਦੇ ਖਿਲਾਫ ਜਾਂਦੇ ਆ, ਅੱਗੇ ਤੋਂ ਉਹਨਾਂ ਨੂੰ ਸੰਕੋਚ ਕੇ ਕਰਨ। ਮਿੱਥੀਏ ਅਸੀਂ ਇੱਥੇ ਅੱਜ ਸਾਡੀ ਲੜਾਈ ਸਟੇਟ ਇੰਡੀਅਨ ਸਟੇਟ ਦੇ ਨਾਲ ਆ, ਸਾਡੀ ਲੜਾਈ ਪੇਪਰ ਦੇ ਨਾਲ ਆ, ਸਾਡੀ ਲੜਾਈ ਇੱਕ ਪਿਆਰ ਦੀ ਵੀ ਲੜਾਈ ਆ ਜੋ ਸਰਬੱਤ ਦੇ ਭਲੇ ਦੀ ਲੜਾਈ ਆ। ਅਸੀਂ ਕੋਈ ਨਫ਼ਰਤ ਜਾਂ ਬਦਲੇ ਦੀ ਭਾਵਨਾ ਨਾਲ ਨਹੀਂ ਇਹ ਲੜਾਈ ਲੜ ਰਹੇ। ਇਹ ਗੱਲ ਵੀ ਇਥੋਂ ਮਿੱਥ ਕੇ ਜਾਣਾ ਆ। ਅਸੀਂ ਹੁਣ ਧਿਆਨ ਧਰੀਏ ਇੱਥੇ ਜਿਹੜੀ ਆ ਕੋਈ ਇੱਥੇ ਪਲਾਨ ਗਾਈਡੈਂਸ, ਇੱਥੇ ਆਉਣ ਤੋਂ ਪਹਿਲਾਂ ਕਿਸੇ ਸੱਜਣ ਨੇ ਕਿਹਾ ਕਿ ਤੁਸੀਂ ਕੋਈ ਗਾਈਡੈਂਸ ਦਿਓ, ਕੋਈ ਪਲਾਨ ਦਿਓ। ਵੀਰੋ ਭੈਣੋ, 365 ਦਿਨ ਹੁੰਦੇ ਆ ਸਾਲ ਦੇ ਵਿੱਚ, ਰੈਲੀਆਂ ਤੇ ਪ੍ਰੋਟੈਸਟਾਂ ਦੇ ਵਿੱਚ ਤੁਸੀਂ ਕੋਈ ਜਿਹੜਾ ਪਲਾਨ ਨਹੀਂ ਸਮਝਣ ਕਰਨਾ ਹੈ। ਤੁਸੀਂ ਇੱਥੇ ਆਪਣੀ ਜ਼ਿੰਮੇਵਾਰੀ ਨੂੰ ਰਿਨਿਊ ਕਰਨਾ ਹੈ ਕਿ ਸਾਡੀ ਜ਼ਿੰਮੇਵਾਰੀ ਕੀ ਹੈ, ਤਾਂ ਤੁਸੀਂ ਇੱਥੇ ਪਹੁੰਚੇ ਆ। ਤੁਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਦਿਖਾਉਣ ਆਇਆ ਕਿ ਸਾਡੀਆਂ ਜ਼ਮੀਰਾਂ ਜਾਗਦੀਆਂ ਆ ਹੱਲੇ। ਤੁਸੀਂ ਇੱਥੇ ਆਪਣੇ ਆਪ ਇੱਥੇ ਪ੍ਰਣ ਕਰਨ ਆਏ ਆ ਕਿ ਆਪਣਾ ਹਰੇਕ ਸਵਾਸ ਜਿਹੜਾ ਆ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਅਸੀਂ ਸਮਰਪਿਤ ਆ। ਤੇ ਅਸੀਂ ਵੀ ਜੇ ਇਹ ਧਿਆਨ ਧਰੀਏ ਹੁਣ ਕਿ ਅਸੀਂ ਇਹ ਡਿਮਾਂਡਾਂ ਵੀ ਮੰਗਾਉਣੀਆਂ ਆ, ਅਸੀਂ ਇੱਥੇ ਮੋਦੀ ਦਾ ਵਿਰੋਧ ਵੀ ਕਰਨਾ ਆ। ਅਸੀਂ ਗਾਂ ਜਿਹੜਾ ਆ ਇੱਥੇ ਜਿਹੜੇ ਪੋਲੀਟੀਸ਼ੀਅਨਸ ਜਾਂ ਪੋਲੀਟੀਕਲ ਪਾਰਟੀਆਂ ਆ, ਨਾਨ ਪਾਰਟੀਜ਼ਨ ਹੋ ਕੇ ਕਿਸੇ ਇੱਕ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਹੈਗਾ। ਅਸੀਂ ਗੁਰੂ ਪੰਥ ਲਈ ਕੰਮ ਲੈਣਾ ਹੈ, ਕੋਈ ਨਿੱਜੀ ਕੰਮ ਕਰਨ ਲਈ ਨਹੀਂ ਤੁਰੇ। ਅਸੀਂ ਇੱਥੋਂ ਇਹ ਪ੍ਰਣ ਕਰਕੇ ਜਾਣਾ ਆ। ਸੋ ਮੇਰੀ ਆਪ ਜੀ ਨੂੰ ਇੱਕ ਬੇਨਤੀ ਆ, ਤੁਸੀਂ ਸਾਥ ਦੇਣਾ। ਆਪਾਂ ਇੱਥੇ ਜਿਹੜੇ ਆ ਖਾਲਸਾ ਹੀ ਨਾਰੇ ਲਾਉਣੇ ਆ, ਪਰ ਤੁਸੀਂ ਧਿਆਨ ਧਰੋ ਵੀਰੋ ਭੈਣੋ, ਧਿਆਨ ਧਰੋ ਲਾਹੌਰ ਦੀ ਤਤੀ ਤਵੀ ਨੂੰ, ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾਏ, ਸਰਹੰਦ ਦੀ ਖੂਨੀ ਕੰਧ ਨੂੰ ਤੁਸੀਂ ਉੱਥੇ ਧਿਆਨ ਧਰੋ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੇ ਧਿਆਨ ਧਰੋ, ਜਿਨ੍ਹਾਂ ਦਾ ਭੁਚੰਗੀ ਉਹਨਾਂ ਦੀ ਗੋਦ ਦੇ ਵਿੱਚ ਉਹਦਾ ਦਿਲ ਕੱਢਿਆ ਗਿਆ। ਤੁਸੀਂ ਭਾਈ ਤਾਰੂ ਸਿੰਘ G7 ਦੇ ਸਮਿਟ ਦੇ ਵਿੱਚ ਜਿਸ ਤਰੀਕੇ ਆਪਣੇ ਪਹਿਲਾਂ ਵਕੀਲ ਸਾਹਿਬ ਬੋਲ ਕੇ ਗਏ ਹਨ, ਕਾਨੂੰਨੀ ਤੇ ਰਾਜਸੀ ਧਾਰਮਿਕ ਸਾਰੇ ਪਾਸੇ ਨਹੀਂ ਰੱਖੇ ਹਨ, ਬੜੇ ਵਿਸਥਾਰ ਨਾਲ ਆਪਾਂ ਨੂੰ ਸਮਝਾ ਕੇ ਗਏ ਹਨ। ਪਰ ਸਾਨੂੰ ਸਿੱਖਾਂ ਨੂੰ ਜਿੱਥੇ ਅਸੀਂ ਵਿਰੋਧਤਾ ਕਰਦੇ ਹਾਂ, ਬਲ ਸਿੱਖ ਪਾਰਲੀਮੈਂਟ ਵੱਲੋਂ, ਓਟਵਾ ਸਿੱਖ ਸਟੇਡੀ ਵੱਲੋਂ ਜਾਂ ਬਾਕੀ ਜਥੇਬੰਦੀਆਂ ਵੱਲੋਂ ਅਸੀਂ ਵਿਰੋਧਤਾ ਕਰਦੇ ਹਾਂ ਇਸ ਚੀਜ਼ ਦੀ ਕਿ ਮੋਦੀ ਨੂੰ ਕੈਨੇਡਾ 'ਚ ਨਹੀਂ ਸੱਦਣਾ ਚਾਹੀਦਾ ਸੀ। ਪਰ ਦੂਜੇ ਪਾਸੇ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। ਹੋ ਸਕਦਾ ਹੈ ਕਿ ਉਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ, ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਤੁਹਾਡੀ ਗੱਡੀ ਲੀਹ ਤੇ ਹੈ, ਬੜੀਆਂ ਕੁਰਬਾਨੀਆਂ ਹੋਈਆਂ ਹਨ। ਹੋਈਆਂ ਕੁਰਬਾਨੀਆਂ ਦਾ ਜਿਹੜਾ ਮੁੱਲ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਦਾ ਹੱਕ ਜਿਹੜਾ ਆ ਉਹ ਖਾਲਸਤਾਨ ਦੇ ਰੂਪ ਦੇ ਵਿੱਚ ਕੌਮ ਦੇ ਝੋਲੀ ਵਿੱਚ ਜਲਦੀ ਹੀ ਪਾਉਣ। ਜੇ ਆਪਾਂ ਸਾਰੇ ਸਿਰ ਜੋੜ ਕੇ ਇੱਕ ਦੂਜੇ ਦੀ ਮਦਦ ਕਰਾਂਗੇ, ਇਕੱਠੇ ਹੋਏ ਚੱਲਾਂਗੇ, ਤਾਂ ਹਿੰਦੁਸਤਾਨ ਦੀ ਸਰਕਾਰ ਦੀ ਸਿਰਦਰਦੀ, ਅਸੀਂ ਪਹਿਲਾਂ ਬਣੇ ਸੀ, ਅਸੀਂ ਉਹਨਾਂ ਤੋਂ ਡਰਦੇ ਸੀ, ਪਰ ਸਿਰਦਰਦੀ ਉਹਨਾਂ ਦੀ ਜ਼ਰੂਰ ਸੀ। ਪਰ ਇਹ ਚੱਕਰ ਇਹ ਆ ਕਿ ਅਸੀਂ ਨਹੀਂ, ਉਹ ਸਾਡੇ ਤੋਂ ਡਰਦੇ ਹਨ। ਤੁਹਾਡੀ ਏਕਤਾ ਦੇ ਵਿੱਚ ਬਹੁਤ ਬਰਕਤ ਹੈ। ਤਗੜੇ ਹੋ ਕੇ ਇਸੇ ਹੀ ਤਰੀਕੇ ਦੇ ਨਾਲ ਇਹ ਸਫਲ ਦਿਨ ਮਨਾਏ, ਸਾਡੇ ਇਕੱਠ ਕਰਨੇ ਤਾਂ ਹੀ ਸਫਲ ਹਨ ਜੇ ਅਸੀਂ ਆਪਣੇ ਨਿਸ਼ਾਨੇ ਤੇ, ਆਪਣੇ ਸਿਧਾਂਤਕ ਤੌਰ ਤੇ ਜੋ ਸਾਡੇ ਫਰਜ਼ ਹਨ ਉਹ ਪਛਾਣੀਏ ਤੇ ਇਕੱਠੇ ਹੋ ਕੇ ਹਮਲਾ ਮਾਰ ਕੇ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਆਪਾਂ ਇੱਕ ਦੂਜੇ ਦੀ ਮਦਦ ਕਰਕੇ ਵਰਲਡ ਸਿੱਖ ਪਾਰਲੀਮੈਂਟ ਜਿਸ ਵੀ ਤਰੀਕੇ ਨਾਲ ਤੁਹਾਡੇ ਕਿਸੇ ਕੰਮ ਆ ਸਕਦੀ ਹੈ, ਸਾਡੇ ਨਾਲ ਅਪਰੋਚ ਕਰੋ। ਅਸੀਂ ਜ਼ਰੂਰ ਰਲ ਮਿਲ ਕੇ ਸਾਰਿਆਂ ਨਾਲ ਤਾਲਮੇਲ ਕਰਕੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।
ਤੁਹਾਡਾ ਆਇਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਓਟਵਾ ਸਿੱਖ ਸਟੇਡੀ ਵੱਲੋਂ ਵੀ, ਓਟਵਾ ਦੀ ਸੰਗਤ ਵੱਲੋਂ ਵੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ।